ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਭਰਪੂਰ ਸਵਾਗਤ ਹੈ। ਵਿਊਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਕਿ ਪਾਕਿਸਤਾਨ ਦੀ ਫੌਜ ਦੇ ਮੁਖੀ ਜਨਰਲ ਕਮਰ ਜਵੇਦ ਬਾਜਵਾ ਜੀ ਨੇ ਭਾਰਤ ਨੂੰ ਪੇਸ਼ਕਸ਼ ਕੀਤੀ ਹੈ ਕਿ ਉਹ ਜੰਮੂ ਕਸ਼ਮੀਰ ਦਾ ਜਿਹੜਾ ਮਸਲੇ ਦਾ ਹੱਲ ਹੈ ਉਹ ਗੱਲਬਾਤ ਅਤੇ ਮਾਨ ਸਨਮਾਨ ਰਾਹੀਂ ਕੱਢਣ ਦੀ ਕੋਸ਼ਿਸ਼ ਕਰੇ। ਇਸ ਵਿੱਚ ਕਸ਼ਮੀਰੀਆਂ ਦੇ ਜਜ਼ਬਾਤਾਂ ਦਾ ਧਿਆਨ ਰੱਖਿਆ ਜਾਣਾ ਜ਼ਰੂਰੀ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਕੱਲ ਕਸ਼ਮੀਰ ਸੋਲੀਡੈਰਿਟੀ ਡੇ ਹੈ 5 ਫਰਵਰੀ। ਦੁਨੀਆ ਭਰ 'ਚ ਕਸ਼ਮੀਰੀਆਂ ਦੇ ਨਾਲ ਇਕਮੁੱਠਤਾ, ਸੋਲੀਡੈਰਿਟੀ, ਸਪੋਰਟ ਦਾ ਇਜ਼ਹਾਰ ਕੀਤਾ ਜਾਂਦਾ ਔਰ ਇਹ ਦਿਨ 80s ਦੇ ਵਿੱਚ ਦੋ ਪ੍ਰਪੋਜ਼ ਜਮਾਤੇ ਇਸਲਾਮੀ ਨੇ ਕੀਤਾ, ਲੇਕਿਨ ਉਸ ਵੇਲੇ ਨਵਾਜ਼ ਸ਼ਰੀਫ ਪੰਜਾਬ ਦੇ ਚੀਫ ਮਿਨਿਸਟਰ ਸਨ, ਵਜ਼ੀਰ ਆਲਾ ਔਰ ਬੇਨਜ਼ੀਰ ਪ੍ਰਾਈਮ ਮਿਨਿਸਟਰ ਸਨ। ਸੋ ਇਹ ਪਾਰਟੀਆਂ ਅੱਡ ਹੋਣ ਦੇ ਬਾਵਜੂਦ ਵੀ ਹਰ ਇੱਕ, ਕਿਉਂਕਿ ਪਾਕਿਸਤਾਨੀ ਪੂਰੀ ਸੋਲੀਡੈਰਿਟੀ ਦੇ ਨਾਲ ਕਸ਼ਮੀਰੀਆਂ ਨਾਲ ਖਲੋਤੇ ਔਰ ਇਸ ਦਿਨ ਨੂੰ ਮੁਕਰਰ ਕੀਤਾ ਗਿਆ। ਹਾਲਾਂਕਿ ਇਸ ਦੀ ਹਿਸਟਰੀ 1930s ਦੇ ਅਰਲੀਅਰ ਪਾਰਟ 'ਚ ਜੁੜਦੀ ਹੈ ਜਾ ਕੇ, ਜਦੋਂ ਕਿ ਡੋਗਰਾ ਰਜੀਮ ਜਿਹੜਾ ਕਿ ਬਹੁਤ ਜ਼ੁਲਮ ਕਰਦੇ ਸੀ ਕਸ਼ਮੀਰੀਆਂ ਦੇ ਉੱਤੇ ਔਰ ਜਿਸ ਕਿਸਮ ਦਾ ਉਹਨਾਂ ਦਾ ਰਵੱਈਆ ਸੀ, ਉਹ ਜਦੋਂ ਤੁਸੀਂ ਦੇਖਦੇ ਹੋ ਤਾਂ ਕਈ ਵਾਰ ਇਸ ਗੱਲ ਦੇ ਉੱਤੇ ਇੱਕ ਦਰਦ ਵੀ ਮਹਿਸੂਸ ਹੁੰਦਾ ਹੈ ਕਿ ਭਾਈ ਇੱਕ ਖਿੱਤੇ ਦੇ ਲੋਕ ਇੰਨੇ ਲੰਮੇ ਸਮੇਂ ਤੋਂ ਅੱਡ-ਅੱਡ ਜਿਹੜਾ ਉਹ ਜ਼ੁਲਮਾਂ ਦਾ ਸ਼ਿਕਾਰ ਹੁੰਦੇ ਆਏ ਨੇ ਔਰ ਉਹ ਹਸੀਨ ਵਾਦੀ, ਹਸੀਨ ਲੋਕ ਔਰ ਮਹਿਮਾਨ ਨਵਾਜ਼ ਲੋਕ, ਭਲੇ ਲੋਕ ਜਿਹੜੇ ਕਿਸੇ ਨਾਲ ਕੋਈ ਝਗੜੇ 'ਚ ਯਕੀਨ ਨਹੀਂ ਰੱਖਦੇ ਔਰ ਸਾਦੇ ਆਪਣੀ ਕਿਰਤ ਕਰਕੇ, ਮਿਹਨਤ ਕਰਕੇ ਔਰ ਕ੍ਰੀਏਟਰ, ਜੇ ਤੁਸੀਂ ਕਸ਼ਮੀਰੀ ਸ਼ਾਲਾਂ ਦੂਸਰੀਆਂ ਤੀਸਰੀਆਂ ਚੀਜ਼ਾਂ ਦੇਖੋ, ਤੁਸੀਂ ਦੇਖੋ ਕਿਸ ਕਿਸਮ ਦੀ ਕ੍ਰੀਏਸ਼ਨ ਹੈ। ਔਰ ਕੱਲ੍ਹ ਦੇ ਪ੍ਰੋਗਰਾਮ 'ਚ ਅਸੀਂ ਇਸ ਦਾ ਵੀ ਜ਼ਿਕਰ ਕਰਾਂਗੇ ਔਰ ਜਿਵੇਂ ਅਸੀਂ ਦੱਸਿਆ ਕਿ ਬਰੁਕਲਿਨ ਦੇ ਵਿੱਚ ਕੱਲ੍ਹ ਇਸ ਬਾਰੇ ਖਾਸ ਫੰਕਸ਼ਨ ਵੀ ਹੋ ਰਿਹਾ ਪਾਕਿਸਤਾਨੀ ਅਮਰੀਕਨ ਥਿੰਕ ਟੈਂਕ ਵੱਲੋਂ, ਜਿਹਦੇ ਵਿੱਚ ਪਾਕਿਸਤਾਨ ਦੇ ਕੌਂਸਲ ਜਨਰਲ ਆਇਸ਼ਾ ਅਲੀ ਹੋਣਗੇ ਔਰ ਜਿਹੜੇ ਨੇ ਆਜ਼ਾਦ ਕਸ਼ਮੀਰ ਦੇ ਪ੍ਰੈਜ਼ੀਡੈਂਟ ਉਹਨਾਂ ਦੀ ਵੀ ਪ੍ਰੈਜ਼ੈਂਸ ਦਾ ਹੈ, UN ਦੇ ਪਰਮਾਨੈਂਟ ਰਿਪਰੈਜ਼ੈਂਟੇਟਿਵ ਵੀ, ਔਰ ਮੈਨੂੰ ਵੀ ਜਿਹੜਾ ਪ੍ਰੈਜ਼ੈਂਟੇਸ਼ਨ ਦੇ ਲਈ ਸੱਦਿਆ ਗਿਆ। ਔਰ ਇਸ ਦੇ ਚਲਦਿਆਂ ਹੀ ਜਦੋਂ ਅਸੀਂ ਡਿਵੈਲਪਮੈਂਟਸ ਦੇਖ ਰਹੇ ਹਾਂ ਵੀ ਕਸ਼ਮੀਰ ਦੇ ਵਿੱਚ ਗਰਾਊਂਡ ਦੇ ਉੱਤੇ ਕੀ ਚੱਲ ਰਿਹਾ ਔਰ ਉਹਦਾ, ਕਿਉਂਕਿ ਬਹੁਤ ਸਾਰਾ ਅਜੇ ਵੀ ਉੱਥੇ ਪੂਰੇ 1.5 ਸਾਲ ਤੋਂ ਇੰਟਰਨੈਟ ਬੰਦ ਹੈ, ਜਿਹੜੇ ਕੁਛ ਏਰੀਆ 'ਚ ਖੁੱਲ੍ਹਾ ਉਹਦੇ 'ਚ ਵੀ 2G ਹੈ ਔਰ ਲਗਾਤਾਰ ਫੜਿਆ ਜਾ ਰਿਹਾ। ਰੋਜ਼ਾਨਾ ਇੱਕ ਅੱਧਾ ਦਿਨ ਛੱਡ ਕੇ ਹੁੰਦਾ ਹੈ ਕਿ ਜੀ ਫਲਾਂ ਥਾਂ ਜਿਹੜਾ ਹੈ ਉਹ ਆਤੰਕਵਾਦੀ ਆ ਗਏ ਔਰ ਮਾਰੇ ਗਏ। ਔਰ ਕਿਵੇਂ ਇਹ ਈਵਨ ਇਹੀ ਨਹੀਂ ਕਿ ਇੱਧਰਲੀ ਕਸ਼ਮੀਰ, ਭਾਰਤੀ ਕਬਜ਼ੇ ਵਾਲੇ ਕਸ਼ਮੀਰ ਦੇ ਲੋਕ ਸਫ਼ਰ ਕਰ ਰਹੇ ਨੇ, ਜਿਵੇਂ ਇਹ ਲਗਾਤਾਰਤਾ ਦੇ ਨਾਲ ਲਾਈਨ ਆਫ ਕੰਟਰੋਲ ਦੀ ਉਲੰਘਣਾ ਕਰਕੇ ਫਾਇਰਿੰਗ ਕਰਦੇ ਨੇ। ਦੂਸਰੇ ਪਾਸੇ ਆਜ਼ਾਦ ਕਸ਼ਮੀਰ 'ਚ ਵੀ ਜ਼ਖਮੀ ਔਰ ਦੂਸਰੇ ਹੁੰਦੇ ਰਹਿੰਦੇ ਨੇ, ਡੈਥਸ ਵੀ ਹੁੰਦੀਆਂ। ਇਹੀ ਕਾਰਨ ਸੀ ਕਿ ਕੱਲ੍ਹ ਇਸਲਾਮਾਬਾਦ 'ਚ ਪਾਕਿਸਤਾਨੀ ਫੋਰਨ ਆਫਿਸ ਨੇ, ਹਕੂਮਤ ਦੇ ਨੇ, ਇਹਨਾਂ ਦੇ ਡਿਪਲੋਮੈਟ ਨੂੰ ਸੱਦ ਕੇ ਪ੍ਰੋਟੈਸਟ ਕੀਤਾ ਕਿ ਭਾਈ ਤੁਸੀਂ ਸੀਜ਼ ਫਾਇਰ ਦੀ ਵਾਇਓਲੇਸ਼ਨ ਕਰ ਰਹੇ ਹੋ। ਔਰ ਇਸ ਦੇ ਬਾਵਜੂਦ ਕਿ ਪਾਕਿਸਤਾਨ ਨੇ ਸਾਰੇ ਪੀਰੀਅਡ 'ਚ ਬੇਸ਼ੱਕ ਪਿਛਲੇ 1.5 ਸਾਲ ਤੋਂ, ਜਦੋਂ ਤੋਂ 5 ਅਗਸਤ 2019 ਤੋਂ ਕਸ਼ਮੀਰ ਦਾ ਸਟੇਟਸ ਖ਼ਤਮ ਕੀਤਾ ਹੈ ਔਰ ਈਵਨ ਉਹਦਾ ਸੂਬੇ ਦਾ ਵਜੂਦ ਵੀ ਖ਼ਤਮ ਕੀਤਾ ਹੈ, ਇੰਟਰਨੈਸ਼ਨਲੀ ਪਾਕਿਸਤਾਨ ਨੇ ਜਿਵੇਂ ਇਮਰਾਨ ਖਾਨ ਸਾਹਿਬ ਨੇ ਆਪਣਾ ਕੇਸ ਬਿਲਟ ਕੀਤਾ ਹੈ ਜਾਂ ਅਦਰਵਾਈਜ਼, ਪਰ ਇੰਨਾ ਕੁਛ ਕੋਵਿਡ-19 ਆ ਗਿਆ, ਆਪਣੇ ਚੈਲੰਜਸ ਨੇ। ਮੈਨੂੰ ਲੱਗਦਾ ਹੈ ਕਿ ਵੀ ਜਿੰਨਾ ਫੋਕਸ ਹੋਣਾ ਚਾਹੀਦਾ ਸੀ ਉਨਾ ਨਹੀਂ ਹੋ ਸਕਿਆ ਔਰ ਇਸ ਸਾਰੇ 'ਚ ਕਿਉਂਕਿ ਪਾਕਿਸਤਾਨ ਦੇ ਸਿਰ ਦੇ ਉੱਤੇ ਇਹ ਵੀ ਖਤਰਾ ਇੱਕ ਮੰਡਰਾ ਰਿਹਾ ਹੈ ਕਿ ਵੀ ਹੁਣ ਜਿਸ ਕਿਸਮ ਦੇ ਹਾਲਾਤ 'ਚ ਭਾਰਤ ਫਸਿਆ ਹੋਇਆ ਹੈ, ਕਿਸਾਨਾਂ ਨੇ ਆ ਕੇ ਸੰਘੀ ਫੜ ਲਈ ਹੈ, ਉਹਦੀ ਸ਼ਾਹ ਰਗ ਨੂੰ ਜਿਹੜਾ ਉਹ ਦਬਾਇਆ ਹੋਇਆ ਹੈ, ਇਕੋਨਮੀ ਥੱਲੇ ਡਿੱਗੀ ਹੋਈ ਹੈ, ਚੀਨ ਤੋਂ ਜੁੱਤੀਆਂ ਖਾਧੀਆਂ ਕਿ ਪਾਕਿਸਤਾਨ ਦੇ ਖਿਲਾਫ ਕੋਈ ਨਾ ਕੋਈ ਦਿਲਵਦੀ ਜਿਹੜਾ ਭਾਰਤ ਕਰ ਸਕਦਾ ਹੈ। ਟਰੰਪ ਦੇ ਅਖੀਰਲੇ ਦਿਨਾਂ 'ਚ ਤਾਂ ਹੋਰ ਵੀ ਜ਼ਿਆਦਾ ਲੱਗਦਾ ਸੀ। ਹੁਣ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਆਉਣ ਨਾਲ ਕੁਛ ਨਾ ਕੁਛ ਤਾਂ ਬਦਲੇਗਾ, ਪਰ ਐਂਟਾਈ ਚਾਈਨਾ ਲਾਈਨ ਤਾਂ ਉਹੀ ਹੈ। ਅਤੇ ਕਿਉਂਕਿ ਇਹ ਸਾਰੀ ਲੜਾਈ ਦੀ ਅਲਟੀਮੇਟਲੀ ਜੜ ਜਿਹੜਾ ਉਹ ਇਕਨੋਮਿਕਲ ਕੋਰੀਡੋਰ ਹੈ, ਵਨ ਬੈਲਟ ਵਨ ਰੋਡ ਪਾਲਿਸੀ ਹੈ, ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਹੈ, ਵਪਾਰਕ ਲੜਾਈ ਹੈ। ਸੋ ਇਹਦੇ ਲਈ ਜਦੋਂ ਤੋਂ ਅਸੀਂ ਦੇਖਦੇ ਹਾਂ ਕਿ ਇੱਥੋਂ ਵਾਲੇ ਵੀ ਧਮਕੀਆਂ, ਜੇ ਹੁਣ ਬਾਈਡਨ ਕਹਿ ਰਿਹਾ ਹੈ ਕਿ ਜੀ ਉਹਨਾਂ ਦੇ ਐਡਮਿਨਿਸਟ੍ਰੇਸ਼ਨ 'ਚੋਂ ਕਿਹਾ ਸਪੋਕਸਪਰਸਨ ਨੇ ਕਿ ਜੀ ਚਾਈਨਾ ਇੰਟੀਮੀਡੇਟ ਕਰ ਰਿਹਾ ਆਪਣੇ ਨੇਬਰਸ ਨੂੰ। ਹੁਣ ਇਸ ਸਾਰੇ ਦੇ ਵਿੱਚ ਪਾਕਿਸਤਾਨ ਦੀ ਇੱਕ ਪੋਜੀਸ਼ਨ ਭਾਰਤ ਨੂੰ ਵੀ ਇਹ ਦੱਸਣ ਦੀ ਰਹੀ ਹੈ ਕਿ ਭਾਈ ਇਹ
ਗਲਤੀ ਨਾ ਕਰ ਬੈਠੇ ਹੋ ਵੀ ਅਸੀਂ ਚਾਹ ਦੇ ਪਤੀਲੇ ਤਾਂ ਧਰੇ ਹੋਏ ਨੇ, ਇੱਕ ਅਭਿਨੰਦਨ ਨਹੀਂ ਹੋਰ ਵੀ ਆ ਗਏ, ਉਹਨਾਂ ਨੂੰ ਚਾਹ ਤਾਂ ਪਿਆ ਦੇਵਾਂਗੇ ਔਰ ਫੈਂਟੈਸਟਿਕ ਚਾਹ ਹੋਏਗੀ, ਲੇਕਿਨ ਇਹਦਾ ਤੁਹਾਨੂੰ ਫਿਰ ਜਿਹੜਾ ਹੈ ਉਹ ਖਮਿਆਜ਼ਾ ਵੀ ਭੁਗਤਣਾ ਪਏਗਾ। ਇਸ ਲਈ ਪਾਕਿਸਤਾਨ ਦੇ ਹਵਾਲੇ ਨਾਲ ਜਦੋਂ ਦੋਵੇਂ ਸਾਈਮਲਟੇਨੀਅਸਲੀ ਖਬਰਾਂ ਮੈਂ ਇਹ ਦੇਖੀਆਂ, ਇੱਕ ਪਾਸੇ ਹੈ ਪਾਕਿਸਤਾਨ ਟੈਸਟ ਫਾਇਰਸ ਨਿਊਕਲੀਅਰ ਕੇਪੇਬਲ ਸਰਫੇਸ ਟੂ ਸਰਫੇਸ ਬੈਲਿਸਟਿਕ ਮਿਸਲ, ਕਿ ਪਾਕਿਸਤਾਨ ਨੇ 290 ਕਿਲੋਮੀਟਰ ਤੱਕ ਮਾਰ ਕਰਨ ਵਾਲੀ ਸਰਫੇਸ ਟੂ ਸਰਫੇਸ ਬੈਲਿਸਟਿਕ ਮਿਸਲ ਫਾਇਰ ਕੀਤੀ ਹੈ ਔਰ ਇਹ ਕਲਮੀਨੇਸ਼ਨ ਆਫ ਐਨੂਅਲ ਫੀਲਡ ਟ੍ਰੇਨਿੰਗ ਐਕਸਰਸਾਈਜ਼ ਆਫ ਆਰਮੀ ਸਟ੍ਰੈਟੇਜਿਕ ਫੋਰਸਿਸ ਕਮਾਂਡ, ਇਹ ਜਿਹੜਾ ਉਹਦਾ ਉਸ ਮੌਕੇ ਤੇ ਹੋਇਆ ਔਰ ਇਸ 'ਚ ਜਿਹੜੇ ਨੇ ISPR ਇੰਟਰ ਸਰਵਿਸ ਪਬਲਿਕ ਰਿਲੇਸ਼ਨ ਦੇ ਮੀਡੀਆ ਵਿੰਗ ਨੇ ਇਸ ਦੇ ਉੱਤੇ ਸਟੇਟਮੈਂਟ ਇਸ਼ੂ ਕੀਤੀ ਹੈ ਔਰ ਇਹ ਜਿਹੜੀ 290 ਕਿਲੋਮੀਟਰ ਤੱਕ ਮਾਰ ਕਰਨ ਵਾਲੀ ਮਿਸਲ ਹੈ, ਇਹ ਇਟਸ ਕੈਪੇਬਲ ਆਫ ਡਿਲੀਵਰਿੰਗ ਨਿਊਕਲੀਅਰ ਐਂਡ ਕਨਵੈਨਸ਼ਨਲ ਵਾਰਹੈਡਸ, ਇਹ ਕਰ ਸਕਦੀ ਹੈ। ਸੋ ਇਹ ਸਾਰੇ 'ਚੋਂ ਮੈਸੇਜ ਤਾਂ ਉਹਨਾਂ ਨੂੰ ਇਹ ਵੀ ਦੇ ਰਹੇ ਨੇ ਕਿ ਭਾਈ, ਉਸ ਤੋਂ ਪਹਿਲਾਂ ਉਹਨਾਂ ਨੇ ਕਿਹਾ ਕਿ 20 ਜਨਵਰੀ ਨੂੰ ਪਾਕਿਸਤਾਨ ਟੈਸਟ ਫਾਇਰਡ ਨਿਊਕਲੀਅਰ ਕੇਪੇਬਲ ਸਰਫੇਸ ਟੂ ਸਰਫੇਸ ਬੈਲਿਸਟਿਕ ਮਿਸਲ ਸ਼ਾਹੀਨ 3rd which can strike target up to 2750 ਕਿਲੋਮੀਟਰਸ। ਇੱਕ ਮੈਸੇਜ ਤਾਂ ਇਹੀ ਹੈ ਕਿ ਹੁਣ 3000 ਕਿਲੋਮੀਟਰ 'ਚ ਹੀ ਆ ਜਾਂਦਾ ਸਾਰਾ, ਕਿ ਭਾਈ ਕਿਸੇ ਵੀ ਹਿੱਸੇ 'ਚ ਐਟ ਵਿਲ, ਔਰ ਮਿਸਲ ਜਿਹੜੀ ਹੈ ਕਨਵੈਨਸ਼ਨਲ ਵਾਰਹੈਡ ਵੀ ਔਰ ਨਿਊਕਲੀਅਰ ਵਾਰਹੈਡ ਵੀ ਦੋਨੋਂ ਕੈਰੀ ਕਰ ਸਕਦੇ। ਸੋ ਇੱਕ ਪਾਸੇ ਤਾਂ ਇਹ ਹੈ ਜਿਹੜਾ ਜੰਗਜੂ ਪੋਸਚਰ ਹੈ, ਦੂਸਰੇ ਪਾਸੇ ਜਨਰਲ ਕਮਰ ਜਾਵੇਦ ਬਾਜਵਾ ਜਿਨ੍ਹਾਂ ਦੀ ਸਟੇਟਮੈਂਟ ਕੱਲ੍ਹ ਲੱਗੀ, ਮੈਂ ਕੱਲ੍ਹ ਡਿਸਕਸ ਕਰਨਾ ਚਾਹੁੰਦਾ ਸੀ ਪਰ ਦੂਸਰੇ ਟੌਪਿਕਸ ਨੇ ਫਿਰ ਇਸ ਪਾਸੇ ਨਹੀਂ ਆਉਣ ਦਿੱਤਾ। ਉਹਨਾਂ ਨੇ ਉਹਨਾਂ ਨੇ ਕਿਹਾ ਕਿ ਵੀ, ਔਰ ਇਹਨਾਂ ਦੀ PTI ਇੰਡੀਆ ਦੀ ਪ੍ਰੈਸ ਟਰਸਟ ਆਫ ਇੰਡੀਆ ਉਹਨਾਂ ਦੀ ਖਬਰ ਹੈ ਕਿ ਪਾਕਿਸਤਾਨ ਆਰਮੀ ਚੀਫ ਜਨਰਲ ਕਮਰ ਜਾਵੇਦ ਬਾਜਵਾ ਹੈਜ਼ ਕਾਲਡ ਔਨ ਬੋਥ ਕੰਟਰੀਜ਼ ਟੂ ਰਿਜ਼ੋਲਵ ਦ ਲੌਂਗ ਸਟੈਂਡਿੰਗ ਇਸ਼ੂ ਆਫ ਜੰਮੂ ਐਂਡ ਕਸ਼ਮੀਰ in a dignified and peaceful manner as per the people's aspirations, ਕਿ ਕਸ਼ਮੀਰੀਆਂ ਦੇ ਜਜ਼ਬਿਆਂ ਦੇ ਮੁਤਾਬਕ ਔਰ ਇੱਕ ਡਿਗਨੀਫਾਈਡ ਔਰ ਪੀਸਫੁਲ ਅਮਨ ਔਰ ਰਿਸਪੈਕਟ ਡਿਗਨਿਟੀ ਦੇ ਨਾਲ ਇਸ ਨੂੰ ਜਿਹੜਾ ਹੈ ਰਿਜ਼ੋਲਵ ਕਰੇ। ਵੀ ਸਟੈਂਡ ਫਰਮਲੀ ਕਮਿਟਡ ਟੂ ਦ ਆਈਡੀਅਲ ਆਫ ਮਿਊਚੁਅਲ ਰਿਸਪੈਕਟ ਐਂਡ ਪੀਸਫੁਲ ਕੋਐਗਜ਼ਿਸਟੈਂਸ। ਇਹ ਜਨਰਲ ਬਾਜਵਾ ਕੋਟ ਐਨ ਕੋਟ ਉਹਨਾਂ ਦੇ ਲਫ਼ਜ਼ ਨੇ ਕਿ ਭਾਈ ਅਸੀਂ ਆਪਸ ਦੇ ਵਿੱਚ ਪਿਆਰ ਦੇ ਨਾਲ ਮਿਊਚੁਅਲ ਔਰ ਇੱਕ ਦੂਜੇ ਦੇ ਨਾਲ ਹਮਸਾਇਆਂ ਦੀ ਤਰ੍ਹਾਂ ਰਹਿਣਾ, ਕੋਐਗਜ਼ਿਸਟੈਂਸ ਇਹੀ ਹੁੰਦਾ ਹੈ। ਅਸੀਂ ਜਿਹੜਾ ਇਸ ਦੇ ਉੱਤੇ ਮਜ਼ਬੂਤੀ ਨਾਲ ਖੜੇ ਹਾਂ। ਇਟਸ ਟਾਈਮ ਟੂ ਐਕਸਟੈਂਡ ਏ ਹੈਂਡ ਆਫ ਪੀਸ ਇਨ ਆਲ ਡਾਇਰੈਕਸ਼ਨਸ, ਇਹ ਭਾਰਤ ਨੂੰ ਕਹਿ ਰਹੇ ਨੇ ਕਿ ਭਾਈ ਤੁਸੀਂ ਵੀ ਆਪਣਾ ਹੱਥ ਅਮਨ ਦਾ ਹਰ ਪਾਸੇ ਫੈਲਾਓ। ਹੋwever, we will not allow anybody or any entity to misinterpret our desire for peace as a sign of weakness, he said during a graduation ceremony at PAF Academy Asghar Khan in Risalpur, Pakistan. ਉਹਨਾਂ ਨੇ ਜਿਹੜੇ ਨੇ ਫਾਈਟਰ ਪਾਇਲਟਸ ਉਹ ਸਾਰੇ 'ਚ ਏਰੀਅਲ ਸਕਰਮਿਸ਼ ਔਰ ਦੂਸਰੇ 'ਚ ਉਹਨਾਂ ਨੇ ਉਹਨਾਂ ਪਾਇਲਟਸ ਨੂੰ ਜਿਨ੍ਹਾਂ ਨੇ ਇੰਡੀਆ ਦਾ ਇਹ ਬਾਲਾਕੋਟ ਡਰਾਮੇ ਨੂੰ ਜਿਹੜਾ ਹੈ ਉਹ ਅੰਡੂ ਕੀਤਾ, ਉਹਨਾਂ ਦੀ ਤਾਰੀਫ ਵੀ ਕੀਤੀ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਦਾ ਆਊਟਸਟੈਂਡਿੰਗ ਕਰੇਜ ਐਂਡ ਪ੍ਰੋਫੈਸ਼ਨਲ ਐਕਸਲੈਂਸ displayed by brave air warriors of Pakistan Air Force during Operation Swift Retort, ਇਹ ਉਹਨਾਂ ਨੇ ਆਪਣੇ ਆਪਰੇਸ਼ਨ ਦਾ ਨਾਂ ਰੱਖਿਆ, is a manifestation of our resolve and capability. The immaculate coordination and harmony displayed by all the three services in operations against the enemies of Pakistan has brought great improvement in internal security environment. ਇਹ ਉਹਨਾਂ ਨੇ ਕਿਹਾ, ਉਹਨਾਂ ਨੇ ਕਮੈਂਟ ਕੀਤਾ। ਜ਼ਾਹਰ ਹੈ ਫੌਜੀ ਚੀਫ ਨੇ ਔਰ ਇਸ ਕਿਸਮ ਦੇ ਮੌਕੇ ਤੇ ਤੁਸੀਂ ਮੋਰਲ ਬੂਸਟਰ ਔਰ ਫੈਕਟ ਬੇਸਡ ਗੱਲ ਵੀ ਕਰਦੇ ਹੋ, ਪਰ ਇਹਦੇ ਬਾਵਜੂਦ ਕਿ ਉਹਨਾਂ ਨੇ ਬੈਲੈਂਸ ਵੀ ਰੱਖਿਆ ਕਿ ਭਾਈ ਆ ਜਾਓ ਗੱਲਬਾਤ ਲਈ। ਪਰ ਮੈਨੂੰ ਲੱਗਦਾ ਵੀ ਕਈ ਵਾਰ ਜੋ ਜ਼ਮੀਨੀ ਹਕਾਇਕ ਨੇ ਉਹ ਬਿਲਕੁਲ ਉਲਟ ਨੇ ਇਸ ਦੇ, ਜੋ ਕਸ਼ਮੀਰੀਆਂ ਨਾਲ ਉਹ ਸਲੂਕ ਕਰ ਰਹੇ ਨੇ ਜਾਂ ਦੂਸਰਾ। ਇਹ ਬੇਸ਼ੱਕ ਉਹਨਾਂ ਨੇ ਕਿਹਾ ਜੀ ਸਾਡੀ ਗੱਲਬਾਤ ਦੀ ਜਿਹੜੀ ਪੇਸ਼ਕਸ਼ ਹੈ ਉਹਨੂੰ ਕਮਜ਼ੋਰੀ ਨਾ ਸਮਝਿਆ ਜਾਏ, ਪਰ ਦੂਸਰੇ ਪਾਸੇ ਜਿਹੜਾ ਦਰਿੰਦਾ ਜਿਸ ਨੇ ਇੱਕ ਕਮਜ਼ੋਰ ਨੂੰ ਥੱਲੇ ਸੁੱਟਿਆ ਹੋਇਆ, ਦੰਦ ਵੀ ਉਹਦੇ 'ਚ ਗੱਡੇ ਹੋਏ ਨੇ, ਖੂਨ ਵੀ ਉਹਦੇ ਜਿਹੜਾ ਦੰਦਾਂ 'ਚੋਂ ਟਪਕ ਰਿਹਾ ਹੈ ਔਰ ਉਸ ਫੈਰੋਸ਼ੀਅਸਲੀ ਉਹ ਜਿਹੜਾ ਉਹਨੂੰ ਤੋੜ ਕੇ ਖਾ ਰਿਹਾ, ਤੇ ਤੁਸੀਂ ਜੇ ਇਸ ਕਿਸਮ ਦਾ ਕਰਦੇ ਹੋ ਨਾ ਵੀ ਚਾਹੋ ਕਿਸੇ ਨਾ ਕਿਸੇ
ਮੈਨੂੰ ਨਹੀਂ ਪਤਾ ਵੀ ਇਸ ਸਟੇਟਮੈਂਟ ਤੋਂ ਬਾਅਦ ਉਹਨਾਂ ਦੇ ਮੀਡੀਆ ਨੇ ਕੀ ਕਿਹਾ, ਪਰ ਕਿਤੇ ਨਾ ਕਿਤੇ ਇਹ ਇੱਕ ਵੀਕਨੈਸ ਦਾ ਸਾਈਨ ਵੀ ਲੱਗਣ ਲੱਗ ਜਾਂਦਾ ਹੈ। ਔਰ ਇਹ ਗੱਲ ਕਿਉਂਕਿ ਜਦੋਂ ਤੁਸੀਂ ਇਹਨੇ ਰੋਹ ਦੇਖਦੇ ਹੋ, ਇਮਰਾਨ ਖਾਨ ਤੋਂ ਵੱਧ ਜਿਹੜੇ ਜਦੋਂ ਪਾਵਰ 'ਚ ਆਏ ਨੇ, ਜਿਵੇਂ ਉਹਨਾਂ ਦੀ ਗੁੱਡਵਿਲ ਸੀ ਭਾਰਤ ਐਜ਼ ਏ ਕ੍ਰਿਕਟਰ, ਉਹਨਾਂ ਦੇ ਐਡਮਾਇਰਰ ਸੀ ਸਾਰੇ ਪਾਸੇ, ਜਿੰਨੀ ਵਾਰੀ ਉਹ ਗਏ ਸਮਝਦੇ ਸੀ ਸਾਰਿਆਂ ਨੂੰ, ਔਰ ਰਿਪੀਟਡਲੀ ਉਹਨਾਂ ਨੇ ਆਫਰ ਕੀਤੀ। ਈਵਨ ਪਿਛਲੀਆਂ ਚੋਣਾਂ 2019 ਤੋਂ ਪਹਿਲਾਂ ਉਹ ਇੱਕ ਕਦਮ ਅੱਗੇ ਚਲੇ ਗਏ ਕਿ ਭਾਈ ਅਸੀਂ ਜਦੋਂ ਮੋਦੀ ਬਣ ਗਿਆ ਫਿਰ ਅਸੀਂ ਗੱਲਬਾਤ, ਇੰਡੀਕੇਸ਼ਨ ਸੀ ਕਿ ਇਹ ਨਹੀਂ ਬਣਨਾ। ਇਹਨੂੰ ਭਾਵੇਂ ਜਿਵੇਂ ਮਰਜ਼ੀ ਇੰਟਰਪ੍ਰੇਟ ਕੀਤਾ ਜਾਏ, ਪਰ ਇਹ ਗੱਲ ਇੱਕ ਡਿਜ਼ਾਇਰ ਵੀ ਸ਼ੋਅ ਕਰਦੀ ਸੀ ਕਿ ਭਾਈ ਅਸੀਂ ਇਹਨੂੰ ਅਮਨ ਦੇ ਨਾਲ ਗੱਲਬਾਤ ਨੂੰ ਨਜਿੱਠਣਾ ਚਾਹੁੰਦੇ। ਪਰ ਉੱਥੇ ਗਰਾਊਂਡ ਤੇ ਕੀ ਚੱਲ ਰਿਹਾ ਉਹਦੇ 'ਚ ਤੁਸੀਂ ਉਹਨਾਂ ਦੀ ਮਿਨਿਸਟਰੀ ਆਫ ਹੋਮ ਅਫੇਅਰਸ ਦੀ ਕੱਲ੍ਹ ਦੀ ਸਟੇਟਮੈਂਟ ਹੀ ਅੱਜ ਜਿਹੜੀ ਉਹਨਾਂ ਨੇ ਰਿਲੀਜ਼ ਕੀਤੀ, ਨੀਅਰਲੀ 34 ਲੱਖ ਇਸ਼ੂਡ J&K ਡੋਮਿਸਾਈਲ ਸਰਟੀਫਿਕੇਟਸ, 34 ਲੱਖ ਆਲਰੇਡੀ ਇਹਦੇ 'ਚੋਂ ਮੰਨੋ ਕਿ ਅੱਧਿਓਂ ਜ਼ਿਆਦਾ ਉਹ ਨੇ ਜਿਹੜੇ ਉਹਨਾਂ ਨੇ ਜਾਲੀ ਲਿਆ ਕੇ ਉੱਥੇ ਬਿਠਾ ਦਿੱਤੇ ਨੇ ਕਿ ਉਹਨਾਂ ਨੂੰ ਅਸੀਂ ਡੋਮਿਸਾਈਲ ਸਰਟੀਫਿਕੇਟ ਦੇ ਦਿੱਤੇ ਨੇ। 25 ਜਨਵਰੀ 2021 ਤੱਕ ਉਹਨਾਂ ਨੇ ਕਿਹਾ ਕਿ 33,80,234 ਡੋਮਿਸਾਈਲ ਸਰਟੀਫਿਕੇਟ ਯੂਨੀਅਨ ਟੈਰੀਟਰੀ ਦੇ ਵਿੱਚ ਇਸ਼ੂ ਕੀਤੇ ਜਾ ਸਕਦੇ ਨੇ। ਇਹ ਲਿਖਤੀ ਜਵਾਬ ਉਹਨਾਂ ਦੇ ਮਿਨਿਸਟਰ ਆਫ ਸਟੇਟ ਫਾਰ ਹੋਮ ਜੀ ਕਿਸ਼ਨ ਰੈਡੀ ਨੇ ਦਿੱਤਾ ਹੈ, ਔਰ ਉਹਨਾਂ ਨੇ ਕਿਹਾ ਕਿ ਭਾਈ ਇਹ 5 ਅਗਸਤ 2019 ਤੋਂ ਹੁਣ ਤੱਕ ਅਸੀਂ ਇਹਨੇ, ਹੁਣ ਜਦੋਂ ਅਸੀਂ ਕਹਿੰਦੇ ਹਾਂ ਕਿ ਕਸ਼ਮੀਰ ਦੇ ਵਿੱਚ 3 ਹਥਿਆਰ ਉਹਨਾਂ ਦਾ ਇਹ ਡੋਮਿਸਾਈਲ ਦੇ ਥੱਲੇ ਲਿਆ ਕੇ ਵਸਾਉਣਾ, ਉਹਨਾਂ ਦੀ ਡੈਮੋਗ੍ਰਾਫਿਕ ਚੇਂਜ ਔਰ ਟਿਰਨੀ ਉਹ ਲਗਾਤਾਰਤਾ ਨਾਲ ਚੱਲ ਰਹੀ ਹੈ। ਔਰ ਈਵਨ ਗੁਲਾਮ ਨਬੀ ਆਜ਼ਾਦ ਜਿਹੜਾ ਕਿ ਇਸ ਸਾਰੇ ਦੇ ਵਿੱਚ ਉਹਨੇ ਕੱਲ੍ਹ ਆਪੋਜੀਸ਼ਨ ਦੇ ਬਿਹਾਫ, ਉਹ ਲੀਡਰ ਹੈ ਕਾਂਗਰਸ ਦਾ, ਉਸ ਦੇ ਵਿੱਚ ਰਾਜ ਸਭਾ 'ਚ, ਰੀਸਟੋਰ ਸਟੇਟਹੁੱਡ ਟੂ ਜੰਮੂ ਕਸ਼ਮੀਰ, don't fight on people, Ghulam Nabi Azad tells Prime Minister, tourism, education, industries suffer in Jammu and Kashmir। ਇਹ ਤਿੰਨੋਂ ਮਹਿਕਮਿਆਂ ਦਾ ਬੇੜਾ ਗਰਕ ਕਰਕੇ ਰੱਖਤਾ। ਇਧਰੋਂ ਨਾਨ ਮੁਸਲਿਮਸ ਨੂੰ ਲਿਆ ਕੇ ਵਾੜ ਰਹੇ ਨੇ, ਜਿਹੜਾ ਉਹਨਾਂ ਦੀ ਹੋਮ ਮਿਨਿਸਟਰੀ ਕਹਿ ਰਹੀ ਹੈ ਕਿ 34 ਲੱਖ ਨੂੰ ਅਸੀਂ ਡੋਮਿਸਾਈਲ ਸਰਟੀਫਿਕੇਟ ਦੇ ਦਿੱਤੇ ਨੇ, ਔਰ ਇਹ ਲੀਡਰ ਆਫ ਦਾ ਆਪੋਜੀਸ਼ਨ ਖਲੋ ਕੇ ਹਾਊਸ 'ਚ ਕਹਿ ਰਿਹਾ ਕਿ ਭਾਈ ਇਹੀ ਐਜੂਕੇਸ਼ਨ ਵੀ, ਹਾਲਾਂਕਿ ਉੱਥੇ ਲਿਟਰੇਸੀ ਰੇਟ ਜੰਮੂ ਕਸ਼ਮੀਰ ਦਾ ਭਾਰਤੀ ਸਾਰੀਆਂ ਸਟੇਟਾਂ ਤੋਂ ਵੱਧ ਸੀ, ਇੰਡਸਟਰੀ ਔਰ ਈਵਨ ਮਾਈਨਿੰਗ ਦੂਜੇ ਤੀਜੇ, ਜਿਵੇਂ ਇੱਧਰ ਪੰਜਾਬ ਦੀ ਖੇਤੀਬਾੜੀ 'ਚ ਲਿਆ ਕੇ ਅੰਬਾਨੀ, ਅਡਾਨੀ, ਪਤੰਜਲੀ ਨੂੰ ਵਾੜਨਾ, ਉੱਥੇ ਆਲਰੇਡੀ ਇਹ ਵੜ ਗਏ ਹੋਏ ਨੇ ਮਾਈਨਿੰਗ ਸੈਕਟਰ 'ਚ। ਔਰ ਫਿਰ ਅਸੀਂ ਮਹਿਬੂਬਾ ਮੁਫਤੀ ਜਿਹੜੀ ਸਾਬਕਾ ਚੀਫ ਮਿਨਿਸਟਰ ਰਹੀ ਹੈ ਔਰ ਉਹਨੂੰ ਕਿਵੇਂ ਡਿਟੈਂਸ਼ਨ 'ਚ ਰੱਖਿਆ, ਉਹ ਕਹਿ ਰਹੀ ਹੈ ਅਰੈਸਟਡ PDP ਯੂਥ ਲੀਡਰ ਵਹੀਦ ਪਾਰਾ ਬੀਂਗ ਕੈਪਟ ਅੰਡਰ ਇਨਹਿਊਮਨ ਕੰਡੀਸ਼ਨਸ ਐਂਡ ਟਾਰਚਰਡ ਅਲੈਜਿਸ ਮਹਿਬੂਬਾ। ਔਰ ਇਹ ਪਹਿਲਾਂ ਉਹਨੂੰ NI ਨੇ ਫੜਿਆ ਸੀ ਔਰ ਇਹ ਉਹਨਾਂ ਦੀ ਪਾਰਟੀ ਦਾ ਬੰਦਾ ਹੈ, ਉਹਨਾਂ ਦੇ ਪਾਰਟੀ ਦਾ ਯੂਥ ਵਿੰਗ ਪ੍ਰੈਜ਼ੀਡੈਂਟ ਹੈ ਵਹੀਦ ਪਾਰਾ। ਉਹਨਾਂ ਨੇ ਕਿਹਾ ਵੀ ਪੁਲਿਸ ਜਿਹੜੀ ਆ ਉਹਨੂੰ ਇਨਹਿਊਮਨ ਕੰਡੀਸ਼ਨਸ ਔਰ ਟਾਰਚਰਸ 'ਚ ਰੱਖ ਰਹੀ ਹੈ। ਇਹ ਦਿਸ ਇਜ਼ ਸ਼ੇਮਫੁਲ ਐਂਡ ਅਪੋਲਿੰਗ। ਸੋ ਇਹ ਕੁਛ ਉਦਾਹਰਨਾਂ ਨੇ। ਔਰ ਅਜੇ ਵੀ ਉੱਥੇ ਹੁਣ 26 ਜਨਵਰੀ ਸੀ, ਮੋਬਾਈਲ ਸਰਵਿਸਿਜ਼ ਠੱਪ ਕਰ ਦਿੱਤੀਆਂ ਸੀ, 2G ਅਜੇ ਤੱਕ ਹੈ, ਡਿਟੈਂਸ਼ਨ ਖੁਦ ਜਿਹੜੀ ਹੈ ਇਹਨੂੰ ਮਹਿਬੂਬਾ ਮੁਫਤੀ ਵੀ ਅਜੇ ਫਰੀਲੀ ਨਹੀਂ ਜਾਣ ਦਿੱਤਾ ਹੈ, ਔਰ ਬਾਕੀ ਕਿੰਨੇ ਫੜੇ ਹੋਏ ਨੇ ਕੋਈ ਲਿਸਟ ਕੇ ਕਿੰਨੇ ਹਜ਼ਾਰ ਗਵਰਨਮੈਂਟ ਕਹਿ ਰਹੀ ਹੈ ਜੀ ਹੁਣ ਕੋਈ ਸਾਡੀ ਕਸਟਡੀ 'ਚ ਨਹੀਂ ਹੈ। ਸੋ ਇਹਨਾਂ ਹਾਲਾਤਾਂ 'ਚ ਜਦੋਂ ਇੱਕ ਪਾਸੇ ਜ਼ੁਲਮ ਦੀ ਲਾਈਨ ਚੱਲ ਰਹੀ ਹੈ, ਟੂ ਬੀ ਓਨੈਸਟ ਮੈਨੂੰ ਲੱਗਾ ਵੀ ਇਹ ਟਾਈਮਿੰਗ ਕਿ ਤੁਸੀਂ ਪੀਸਫੁਲ ਦੇ ਨਾਲ ਗੱਲਬਾਤ ਲਈ ਪਾਕਿਸਤਾਨ ਨੂੰ ਆਪਣਾ ਨੈਰੇਟਿਵ ਬਿਲਕੁਲ ਨਹੀਂ ਬਦਲਣਾ ਚਾਹੀਦਾ। ਉਹਨਾਂ ਨੂੰ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਇੰਟਰਨੈਸ਼ਨਲ ਪਲੇਟਫਾਰਮਸ ਦੇ ਉੱਤੇ ਹੀ ਗੱਲ ਕਰਨੀ ਚਾਹੀਦੀ ਹੈ। ਔਰ ਇਹਨਾਂ ਨੂੰ ਜਿਵੇਂ ਆਰਟੀਕੂਲੇਟ ਕੀਤਾ ਸੀ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਨੇ ਕਿ ਬਈ ਨਾਜ਼ੀ ਔਰ ਫਾਸਿਸਟ ਤੁਹਾਡਾ ਸਿਸਟਮ ਹੈ, ਔਰ UN ਸਿਕਿਉਰਿਟੀ ਕੌਂਸਲ ਨੇ ਜਿਹੜੇ ਨੇ 15 ਤੋਂ ਜ਼ਿਆਦਾ ਰੈਜ਼ੋਲੂਸ਼ਨ ਰਾਈਟ ਆਫ ਸੈਲਫ ਡਿਟਰਮੀਨੇਸ਼ਨ, ਇਹ ਤੁਹਾਡਾ ਕਿਲ ਹੈ। ਤੁਸੀਂ ਨਿਕਲ ਕੇ ਗੱਲਾਂ ਇਸ ਕਿਸਮ ਦੀਆਂ ਕਰੋਗੇ, ਨੋ ਮੈਟਰ ਜਿਵੇਂ ਮੈਂ ਕਿਹਾ ਕਿ ਭਾਈ ਤੁਸੀਂ ਇਹ ਵੀ ਪ੍ਰਭਾਵ ਦੇਣਾ ਚਾਹੁੰਦੇ ਹੋ ਵੀ ਅਸੀਂ ਤਿਆਰ ਵੀ ਹਾਂ ਪਰ ਗੱਲਬਾਤ ਵੀ ਚਾਹੁੰਦੇ, ਇਹ ਸ਼ਾਇਦ ਇਹਦਾ ਮੌਕਾ ਸ਼ਾਇਦ ਮੈਨੂੰ ਠੀਕ ਨਹੀਂ ਲੱਗਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।